ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸਨ ਅਤੇ ਉਹਨਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ। ਸੁਰਿੰਦਰ ਸ਼ਿੰਦਾ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ। ਸੁਰਿੰਦਰ ਸ਼ਿੰਦਾ ਨੇ ਸਿਰਫ ਪੰਜਾਬੀ ਗਾਇਕੀ ਵਿੱਚ ਹੀ ਆਪਣਾ ਲੋਹਾ ਨਹੀਂ ਮਨਵਾਇਆ, ਸਗੋਂ ਉਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਚੰਗੀ ਅਦਾਕਾਰੀ ਦੀ ਮਿਸਾਲ ਪੈਦਾ ਕੀਤੀ ਸੀ। ਛਿੰਦਾ ਜਦੋਂ ਉੱਚੀ ਹੇਕ ਵਿੱਚ ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ ਗਾਉਂਦੇ ਤਾਂ ਸਰੋਤਿਆਂ ਵਿੱਚ ਇੱਕ ਵੱਖਰਾ ਜੋਸ਼ ਭਰ ਜਾਂਦਾ ਸੀ। ਜਿਉਣਾ ਮੋੜ ਪੰਜਾਬ ਦਾ ਉਹ ਨਾਇਕ ਸੀ ਜਿਸ ਨੇ ਬੇਜ਼ਮੀਨੇ ਕਿਸਾਨਾਂ ਲਈ ਲੜਾਈਆਂ ਲੜੀਆਂ। ਜਿਉਣੇ ਦੇ ਭਰਾ ਕਿਸ਼ਨੇ ਨਾਲ ਇੱਕ ਦੋਸਤ ਡੋਗਰ ਵੱਲੋਂ ਕੀਤੀ ਗਦਾਰੀ ਕਾਰਨ ਜਿਉਣੇ ਨੇ ਬਦਲਾ ਲੈਣ ਲਈ ਹਥਿਆਰ ਚੁੱਕੇ ਸਨ। ਗਾਇਕੀ ਦੇ ਆਪਣੇ ਸਿਖਰਲੇ ਦਿਨਾਂ ਵਿੱਚ ਸੁਰਿੰਦਰ ਸ਼ਿੰਦਾ ਪਿੰਡਾਂ ਦੀਆਂ ਸੱਥਾਂ ਵਿੱਚ ਅਖਾੜੇ ਲਾਉਂਦੇ ਸਨ। ਸਰੋਤਿਆਂ ਦੀ ਮੰਗ ਤੇ ਜਦੋਂ ਉਹ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਅਤੇ ਜਿਉਣਾ ਮੋੜ ਛਤਰ ਚੜਾਉਣ ਚੱਲਿਆ ਗੀਤ ਗਾਉਂਦੇ ਤਾਂ ਅਖਾੜੇ ਵਾਲੀ ਕਾਇਨਾਤ ਦਾ ਹਰ ਹਿੱਸਾ ਝੂਮਣ ਲੱਗਦਾ ਸੀ। ਇਸ ਨਾਮਵਰ ਗਾਇਕ ਦਾ ਜਨਮ 20 ਮਈ 1953 ਨੂੰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦੇ ਪਿੰਡ ਛੋਟੀ ਇਆਲੀ ਵਿੱਚ ਹੋਇਆ ਸੀ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਸੁਰਿੰਦਰ ਪਾਲ ਰੱਖਿਆ ਸੀ, ਪਰ ਗਾਇਕੀ ਦੇ ਖੇਤਰ ਵਿੱਚ ਆਉਣ ਮਗਰੋਂ ਉਹ ਸੁਰਿੰਦਰ ਸ਼ਿੰਦਾ ਦੇ ਨਾਂ ਨਾਲ ਮਸ਼ਹੂਰ ਹੋਏ। ਸੁਰਿੰਦਰ ਸ਼ਿੰਦਾ ਤੋਂ ਸੰਗੀਤ ਦਾ ਗਿਆਨ ਲੈਣ ਵਾਲੇ ਕੈਨੇਡਾ 'ਚ ਰਹਿੰਦੇ ਉੱਘੇ ਗਾਇਕ ਗਿੱਲ ਹਰਦੀਪ ਦੱਸਦੇ ਨੇ ਕਿ ਛਿੰਦਾ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਸਮਕਾਲੀ ਸਨ। ਗਿੱਲ ਹਰਦੀਪ ਕਹਿੰਦਾ ਹੈ ਕਿ ਅਸਲ ਵਿੱਚ ਛਿੰਦਾ ਜੀ ਨੇ ਕਲੀਆਂ ਨਾਲ ਹੀ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉੱਚਾ ਬੁਰਜ ਲਾਹੌਰ ਦਾ ਅਤੇ ਸੁੱਚਾ ਸੂਰਮਾ ਤੋਂ ਇਲਾਵਾ ਜੱਗਾ ਜੱਟ ਉਹਨਾਂ ਵੱਲੋਂ ਗਾਏ ਗਏ ਚਰਚਿਤ ਕਿੱਸੇ ਨੇ। ਗਿੱਲ ਹਰਦੀਪ ਮੁਤਾਬਕ ਸੁਰਿੰਦਰ ਸ਼ਿੰਦਾ ਨੇ ਪ੍ਰਸਿੱਧ ਸੰਗੀਤਕਾਰ ਜਸਵੰਤ ਭਮਰਾ ਤੋਂ ਸਾਲ 1972 ਵਿੱਚ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ। ਪੰਜਾਬੀ ਦੇ ਨਾਮਵਰ ਸਾਹਿਤਕਾਰ ਪ੍ਰੋਫੈਸਰ ਗੁਰਭਜਨ ਗਿੱਲ ਮੁਤਾਬਕ ਸੁਰਿੰਦਰ ਸ਼ਿੰਦਾ ਲੋਕ ਗੀਤ ਗਾਉਣ ਤੋਂ ਇਲਾਵਾ ਕਲਾਸੀਕਲ ਸੰਗੀਤ ਦੇ ਵੀ ਮਾਹਰ ਸਨ। ਉਹਨਾਂ ਦਾ ਪਹਿਲਾ ਗੀਤ ਘੱਗਰਾ ਸੂਫ ਦਾ HMV ਕੰਪਨੀ ਨੇ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਸਿੰਗਲ ਗੀਤ ਗਾਉਣੇ ਦੀ ਝੜੀ ਲਾ ਦਿੱਤੀ। ਸੁਰਿੰਦਰ ਸ਼ਿੰਦਾ ਨੇ ਆਪਣੇ ਗੀਤਾਂ ਰਾਹੀਂ ਸਮਾਜ ਦੇ ਹਰ ਵਰਗ ਦੀਆਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ। ਇਹੀ ਕਾਰਨ ਹੈ ਕਿ ਉਹਨਾਂ ਦੇ ਗੀਤ ਹਰ ਉਮਰ ਦੇ ਵਰਗ ਵਿੱਚ ਮਕਬੂਲ ਹੋਏ। ਤੁੰਬੀ ਦੀ ਟੁਣਕਵੀਂ ਤਾਰ ਤੇ ਛਿੰਦੇ ਨੇ ਜਦੋਂ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚਲੀਏ ਕੱਢਿਆ ਤਾਂ ਇਹ ਗੀਤ ਟਰੱਕ ਡਰਾਈਵਰਾਂ ਦੀ ਪਹਿਲੀ ਪਸੰਦ ਬਣ ਗਿਆ। ਸਾਹਿਤ ਅਕਾਦਮਿਕ ਪੁਰਸਕਾਰ ਜੇਤੂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਕਹਿੰਦੇ ਹਨ ਕਿ ਜਦੋਂ ਸੁਰਿੰਦਰ ਸ਼ਿੰਦਾ ਨੇ ਇਹ ਗੀਤ ਗਾਇਆ ਸੀ ਤਾਂ ਕਰੀਬ ਹਰ ਟਰੱਕ ਡਰਾਈਵਰ ਨੇ ਇਹ ਗਾਣਾ ਆਪਣੇ ਟਰੱਕ ਵਿੱਚ ਵਜਾਇਆ ਸੀ। ਉਹ ਕਹਿੰਦੇ ਹਨ, ਅਸਲ ਵਿੱਚ ਜਦੋਂ ਇਹ ਗੀਤ ਛਿੰਦੇ ਨੇ ਗਾਇਆ ਸੀ ਤਾਂ ਮੈਨੂੰ ਇਹ ਲੱਗਿਆ ਸੀ ਕਿ ਇਹ ਗੀਤ ਟਰੱਕਾਂ ਵਾਲਿਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਅਜਿਹਾ ਨਹੀਂ ਹੈ ਕਿ ਸੁਰਿੰਦਰ ਸ਼ਿੰਦਾ ਨੇ ਬੀਰ ਰਸੀ ਕਿੱਸੇ ਜਾਂ ਸਿੰਗਲ ਗੀਤ ਹੀ ਗਾਏ ਨੇ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸਿੱਧ ਗਾਇਕਾਵਾਂ ਨਾਲ ਵੀ ਦੋ ਗਾਣੇ ਗਾਏ ਨੇ। ਸੁਰਿੰਦਰ ਸ਼ਿੰਦਾ ਨੇ ਅਨੁਰਾਧਾ ਪੌਡਵਾਲ ਤੇ ਨਰਿੰਦਰ ਬੀਬਾ ਤੋਂ ਇਲਾਵਾ ਪਰਮਿੰਦਰ ਸੰਧੂ, ਸੁਦੇਸ਼ ਕੁਮਾਰੀ, ਗੁਲਸ਼ਨ ਕੋਮਲ ਨਾਲ ਕਈ ਚਰਚਿਤ ਡਿਊਟ ਵੀ ਗੀਤ ਗਾਏ। ਪੰਜਾਬੀ ਗਾਇਕੀ ਨਾਲ ਸੁਰਿੰਦਰ ਸ਼ਿੰਦਾ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ। ਉਹਨਾਂ ਦੀ ਅਦਾਕਾਰੀ ਦਾ ਕ੍ਰਿਸ਼ਮਾ ਪੰਜਾਬੀ ਫਿਲਮਾਂ ਪੁੱਤ ਜੱਟਾਂ ਦੇ ਅਤੇ ਉੱਚਾ ਦਰ ਬਾਬੇ ਨਾਨਕ ਦਾ ਵਿੱਚ ਵੇਖਣ ਨੂੰ ਮਿਲਿਆ ਸੀ। ਇਹਨਾਂ ਫਿਲਮਾਂ ਵਿੱਚ ਉਹਨਾਂ ਵੱਲੋਂ ਠੇਠ ਪੰਜਾਬੀ ਵਿੱਚ ਬੋਲੇ ਡਾਇਲੌਗ ਅੱਜ ਵੀ ਪੰਜਾਬੀਆਂ ਦੀ ਜ਼ੁਬਾਨ 'ਤੇ ਸੁਣਨ ਨੂੰ ਮਿਲ ਜਾਂਦੇ ਨੇ। ਪੰਜਾਬੀ ਗਾਇਕ ਬਲਵੀਰ ਚੋਟੀਆਂ ਨੇ ਸੁਰਿੰਦਰ ਸ਼ਿੰਦਾ ਦੀ ਗਾਇਕੀ ਬਾਰੇ ਕਿਹਾ ਕਿ ਜਿਸ ਦਮਦਾਰ ਆਵਾਜ਼ ਵਿੱਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਗਾਇਕੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈ, ਉਹ ਸਦੀਵੀ ਹੈ। ਉਹਨਾਂ ਕਿਹਾ, ਯਮਲਾ ਜੱਟ, ਕੁਲਦੀਪ ਮਾਣਕ, ਸੁਰਿੰਦਰ ਕੌਰ, ਨਰਿੰਦਰ ਬੀਬਾ ਅਤੇ ਸ਼ਿੰਦਾ ਜੀ ਵਰਗੇ ਕਲਾਕਾਰਾਂ ਵੱਲੋਂ ਪੰਜਾਬੀਅਤ ਨੂੰ ਦਿੱਤੀ ਦੇਣ ਨੂੰ ਹਰ ਪੰਜਾਬੀ ਯਾਦ ਰੱਖੇਗਾ। ਅਸਲ 'ਚ ਸੁਰਿੰਦਰ ਸ਼ਿੰਦਾ ਦੇ ਸਿਰ ਉੱਤੇ ਹੀ ਅਮਰ ਸਿੰਘ ਚਮਕੀਲਾ ਦੀ ਖੋਜ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ। ਜਦੋਂ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਫੈਕਟਰੀਆਂ ਵਿੱਚ ਦਿਹਾੜੀਆਂ ਕਰ ਰਿਹਾ ਸੀ, ਉਸ ਵੇਲੇ ਸੁਰਿੰਦਰ ਸ਼ਿੰਦਾ ਨੇ ਗਾਇਕੀ ਵਿੱਚ ਆਪਣਾ ਚੰਗਾ ਨਾਮ ਕਮਾ ਲਿਆ ਸੀ। ਸੁਰਿੰਦਰ ਸ਼ਿੰਦਾ ਨੇ ਚਮਕੀਲੇ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਇੰਜ ਦੱਸਿਆ ਹੈ, ਮੈਂ ਆਪਣੇ ਇੱਕ ਦੋਸਤ ਨਾਲ ਮੋਗਾ ਵਿੱਚ ਬੈਠਾ ਸੀ। ਉੱਥੇ ਉਸੇ ਸਮੇਂ ਢੋਲਕ ਮਾਸਟਰ ਵਜੋਂ ਕੰਮ ਕਰਦੇ ਕੇਸਰ ਸਿੰਘ ਟਿੱਕੀ ਮੇਰੇ ਕੋਲ ਆਏ।
ਉਹ ਕਹਿੰਦੇ ਇੱਕ ਮੁੰਡਾ ਹੈ ਜਿਸ ਦਾ ਨਾਮ ਧਨੀ ਰਾਮ ਦੁੱਗਰੀ ਵਾਲਾ ਹੈ। ਉਹ ਗੀਤ ਬਹੁਤ ਸੋਹਣੇ ਲਿਖਦਾ ਹੈ, ਤੁਸੀਂ ਇੱਕ ਵਾਰ ਸੁਣ ਲਓ। ਪਹਿਲਾਂ ਮੈਂ ਨਾ ਨੁੱਕਰ ਕੀਤੀ, ਪਰ ਫੇਰ ਮਿਲਣ ਲਈ ਤਿਆਰ ਹੋ ਗਿਆ। ਮੈਂ ਵੇਖਿਆ ਸਾਹਮਣੇ ਇੱਕ ਹਲਕੀ ਦਾੜੀ ਵਾਲੇ ਮੁੰਡੇ ਨੇ ਪੱਗ ਬੰਨੀ ਹੋਈ ਹੈ ਤੇ ਆਪਣਾ ਸਾਈਕਲ ਉਸਨੇ ਬਾਹਰ ਖੜਾ ਕੀਤਾ ਹੋਇਆ ਸੀ। ਉਸ ਉੱਤੇ ਦਰੀ ਵਾਲਾ ਝੋਲਾ ਟੰਗਿਆ ਹੋਇਆ ਸੀ। ਅਸੀਂ ਉਸ ਨੂੰ ਰੋਟੀ ਬਾਰੇ ਪੁੱਛਿਆ ਤਾਂ ਕਹਿੰਦਾ ਮੇਰੇ ਕੋਲ ਸਭ ਕੁਝ ਹੈ, ਮੇਰੀ ਰੋਟੀ ਝੋਲੇ ਵਿੱਚ ਹੈ। ਉਹ ਇੱਕ ਬਿਲਕੁਲ ਪੇਂਡੂ ਸਟਾਈਲ ਦਾ ਮੁੰਡਾ ਸੀ। ਉਸ ਦਿਨ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ, ਪਰ ਹਾਂ, ਮੈਂ ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ, ਤਾਂ ਉਸਨੇ ਕਿਹਾ ਕਿ ਮੈਨੂੰ ਗੀਤ ਲਿਖਣ ਦਾ ਸ਼ੌਂਕ ਹੈ। ਦੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਉਣ ਵਾਲੇ ਸੁਰਿੰਦਰ ਸ਼ਿੰਦਾ ਹੀ ਸਨ। ਉਹ ਇਸ ਬਾਰੇ ਕਿੱਸਾ ਦੱਸਦੇ ਹੋਏ ਕਹਿੰਦੇ ਹਨ ਕਿ ਚੰਡੀਗੜ੍ਹ ਦੇ ਬੁੜੈਲ ਵਿੱਚ ਰਾਮਲੀਲਾ ਮੌਕੇ ਸਾਡੀ ਬੁਕਿੰਗ ਸੀ। ਉੱਥੇ ਚਮਕੀਲਾ ਸਾਡੇ ਨਾਲ ਹੈਲਪਰ ਵਜੋਂ ਸੀ। ਉੱਥੇ ਚਮਕੀਲੇ ਨੇ ਸਾਡੀ ਬੜੀ ਸੇਵਾ ਕੀਤੀ ਤੇ ਸੇਵਾ ਤੋਂ ਖੁਸ਼ ਹੋ ਕੇ ਮੈਂ ਤੇ ਮੇਰੇ ਸਾਥੀਆਂ ਨੇ ਉਸ ਦਾ ਨਾਮ ਉੱਥੇ ਰੱਖਿਆ ਅਮਰ ਸਿੰਘ ਚਮਕੀਲਾ। ਸੋ ਇਹ ਸੀ ਸੁਰਿੰਦਰ ਸ਼ਿੰਦਾ ਦੇ ਜੀਵਨ ਦੀ ਵੱਖ-ਵੱਖ ਘਟਨਾਵਾਂ ਤੇ ਇੱਕ ਝਾਤ। ਸੋ ਸੁਰਿੰਦਰ ਸ਼ਿੰਦਾ ਨੂੰ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਨਿੱਘੀ ਸ਼ਰਧਾਂਜਲੀ ਹੈ।